दर्शकों ब्रेक तो बाद तुहाडा स्वागत है जी डॉक्टर साहब। अगले टॉपिक तो पहला असीं अपने दर्शकों ते ਸਰੋਤਿਆਂ ਨੂੰ ਫਿਰ ਦੁਬਾਰਾ अपील कर दईए व्यूअर्स, जिस तरह के तुहाडी जानकारी लिए आपां दसना चाहते हैं कि जिस तरह के TV84 की जो ईमेल आईडी सी ब्लॉक हुई हुई सी, हुण वो एक्टिव हो गई है। असीं चाहांगे कि तुसीं TV84 की जो आईडी है, ईमेल आईडी है, उस ते वध तों वध तुसीं अपनियां सानूं ईमेल्स लिखो, असीं अपने प्रोग्राम में शामिल करांगे। ईमेल एड्रैस है sos@tv84.tv। शुक्रिया जी डॉक्टर साहब। अगले टॉपिक बारे आपां तुहाडे विचार जानने चाहांगे जी डॉक्टर साहब, की कहना चाहोगे तुसीं? देखो, असीं काफ़ी पिछले 2-3 हफ्ते तो ही 2-3 सैगमेंट भी इस ते कीते ने जी कि ਜਿਹੜੀ ਕੈਨੇਡਾ ਦੇ ਵਿੱਚ ਸਿੱਖਾਂ ਦੀ ਸਿਆਸੀ ਤਾਕਤ ਦਾ ਹੋਣਾ ਉਹ ਭਾਵੇਂ ਡਿਫਰੈਂਟ ਲਿਬਰਲ ਪਾਰਟੀ ਦੇ MPs ਨੇ, ਮਿਨਿਸਟਰਸ ਨੇ ਜਾਂ NDP 'ਚ ਜਗਮੀਤ ਸਿੰਘ ਦਾ ਰਾਈਜ਼ ਹੈ, ਔਰ ਜਸਟਿਨ ਟਰੂਡੋ ਜਿਹੜਾ ਕਿ ਆਪਣੇ ਪਿਤਾ ਦੀ ਲੈਗੇਸੀ ਔਰ ਕੈਨੇਡੀਅਨ ਚਾਰਟਰ ਆਫ ਰਾਈਟਸ ਔਰ ਬਿਲ ਆਫ ਰਾਈਟਸ ਜਿਹੜਾ ਹੈ ਉਹ ਉਸ ਨੂੰ ਫੋਲੋ ਕਰਦੇ ਆ, ਆਜ਼ਾਦਾਨਾ ਫਰੀडम ਆਫ ਐਕਸਪ੍ਰੈਸ਼ਨ ਦਾ ਹਾਮੀ ਹੈ। ਔਰ ਕੱਲਾ ਇਹੀ ਨਹੀਂ ਕਿ ਸਿੱਖਾਂ ਦੇ ਮਾਮਲੇ 'ਚ ਉਸਨੇ ਕਾਮਾਗਾਟਾ ਮਾਰੋ ਦੀ ਮਾਫੀ ਮੰਗੀ, ਉਹਨੇ ਇੰਡੀਜਨਸ ਜਿਹੜੇ ਉੱਥੇ ਨੇਟਿਵ ਸੀ ਜਿਨ੍ਹਾਂ ਨਾਲ ਧੱਕਾ ਹੋਇਆ ਉਹਨਾਂ ਤੋਂ ਮੁਆਫੀ ਮੰਗੀ, ਔਰ ਉਹਨੇ ਕਿਵੇਂ ਹਰ ਕਿਸਮ ਦਾ ਜੇ ਉਹਨੇ ਸਿੱਖ ਮਿਨਿਸਟਰ ਉਹਦੀ ਕੈਬਨਿਟ 'ਚ ਅੱਧੀਆਂ ਬੀਬੀਆਂ ਨੇ ਔਰ ਉਹਨਾਂ ਨੂੰ ਉਹ ਹੱਕ ਦੇਣਾ, ਇਮੀਗ੍ਰੇਸ਼ਨ ਮਹਿਕਮੇ 'ਚ ਸੋਮਾਲੀਅਨ ਮੁਸਲਿਮ ਹੈ ਔਰ ਇਸੇ ਤਰ੍ਹਾਂ ਬਾਕੀਆਂ ਨੂੰ ਉਹਨੇ ਵਡਿਆਇਆ। ਔਰ ਹੁਣ ਵੀ ਜਦੋਂ ਕਿ ਭਾਰਤ ਦੀ ਵਿਜ਼ਿਟ ਦੇ ਉੱਤੇ 17 ਤੋਂ 22-23 ਫਰਵਰੀ ਤੱਕ ਦਾ ਉਹਨਾਂ ਦਾ ਟ੍ਰਿਪ ਹੈ, ਜਿੱਥੇ ਉਹਨਾਂ ਨੇ ਦਰਬਾਰ ਸਾਹਿਬ ਉਹਨਾਂ ਦੀ ਉਸ ਦੌਰੇ 'ਚ ਸ਼ਾਮਲ ਹੈ, ਉੱਥੇ ਜਾਮਾ ਮਸਜਿਦ ਦਿੱਲੀ 'ਚ ਜਾਣਾ ਵੀ ਸ਼ਾਮਲ ਹੈ, ਜਦੋਂ ਕਿ ਦੁਨੀਆ 'ਚ ਔਰ ਖ਼ਾਸ ਤੌਰ 'ਤੇ ਅਮਰੀਕਾ ਯੂਰਪ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਦੌਰ ਹੈ ਜੀ। ਔਰ ਇੰਡੀਅਨ ਹਕੂਮਤ ਉਹਨਾਂ ਦੀਆਂ ਏਜੰਸੀਆਂ ਚੰਗੀ ਤਰ੍ਹਾਂ ਸਮਝਦੀਆਂ ਨੇ ਕਿ ਡਾਇਸਪੋਰਾ ਸਿੱਖਾਂ ਦੇ ਇੰਪੈਕਟ ਦੇ ਨਾਲ ਕਿਵੇਂ ਜਿਹੜਾ ਇਹਨਾਂ ਨੇ ਜੂਨ 84 ਤੋਂ ਬਾਅਦ ਔਰ ਅਸੀਂ ਜ਼ਿਕਰ ਕਰਕੇ ਹਟੇ ਕਿ ਕਿਵੇਂ ਪਿੰਡਾਂ ਵਾਲਿਆਂ ਨੂੰ ਇਹਨਾਂ ਦੇ ਅਖੌਤੀ ਮੁਖਤਾਰਾ ਮੀਡੀਆ ਨੇ ਔਰ ਉਸ ਦੌਰ ਦੀ ਸਾਰੀ ਸਿੱਖ ਲਹਿਰ ਨੂੰ ਜਿਹੜੀ ਕਿ ਪਹਿਲਾਂ ਵੱਧ ਹੱਕਾਂ ਲਈ ਸੀ ਆਨੰਦਪੁਰ ਦੇ ਮਤੇ ਉਹਨੂੰ ਖਾਲਿਸਤਾਨੀ ਬਣਾਇਆ, ਫਿਰ ਖਾਲਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ, ਫਿਰ ਏਅਰ ਇੰਡੀਆ ਵਰਗਾ ਇੱਥੇ ਹਾਦਸਾ ਕਰਵਾ ਕੇ ਉਹ ਸਾਰਾ ਖਾਲਿਸਤਾਨ ਦੇ ਖਾਤੇ 'ਚ ਪਾਇਆ, ਔਰ ਗੁਰਦੁਆਰਿਆਂ 'ਚ ਸਿੱਧੇ ਤੌਰ 'ਤੇ ਦਖਲ ਅੰਦਾਜ਼ੀ, ਲੜਾਈਆਂ ਝਗੜੇ ਕਰਵਾ ਕੇ ਸਿੱਖਾਂ ਨੂੰ ਵਾਇਲੈਂਟ ਸਾਬਤ ਕੀਤਾ। ਇਸ ਕਿਸਮ ਦੀਆਂ ਵੀਡੀਓਜ਼ ਔਰ ਦੂਸਰੀਆਂ ਕੀਤੀਆਂ, ਔਰ ਜਿਹੜੇ ਇਸ ਕਿਸਮ ਦੇ ਜਿਹੜੇ ਵਿਕਾਊ ਮਾਲ ਲਖਾਰੀ ਨੇ ਉਹਨਾਂ ਤੋਂ, ਉਹਨਾਂ 'ਚ ਭਾਵੇਂ ਕੋਈ ਪੱਗਾਂ ਵਾਲੇ ਨੇ ਜਾਂ ਕੋਈ ਟੋਪੀਆਂ ਵਾਲੇ ਸੀ, ਉਹਨਾਂ ਤੋਂ ਸਿੱਖ ਲਹਿਰ ਨੂੰ ਬਦਨਾਮ ਕਰਵਾਇਆ। ਹੁਣ ਵੀ ਜਿਵੇਂ ਉਹਨਾਂ ਨੇ ਕੈਪਟਨ ਅਮਰਿੰਦਰ ਜਿਹੜਾ ਸ਼ੋਅ ਬॉय ਹੈ ਹਿੰਦੂ ਤਵੀਆਂ ਦਾ, ਔਰ ਜਿਹਨੇ ਪਿਛਲੇ ਦਿਨਾਂ 'ਚ ਜਿਵੇਂ ਹੁਣ ਉਹਨੇ ਰਾਜੀਵ ਗਾਂਧੀ ਨੂੰ ਡਿਫੈਂਡ ਕੀਤਾ ਹੈ ਕਿ ਜੀ ਉਹ ਤਾਂ ਕਲਕੱਤੇ 'ਚ ਹੀ ਸੀ ਜਦੋਂ ਦਿੱਲੀ 'ਚ ਸ਼ੁਰੂ ਹੋ ਗਏ ਸੀ ਦੰਗੇ, ਔਰ ਉਹ ਤਾਂ ਜਗਦੀਸ਼ ਟਾਈਟਲ ਦੇ ਨਾਲ ਗਿਆ ਪੀਸਫੁਲੀ, ਉਹਨੇ ਪਹੁੰਚਦੇ ਆ ਆਪਣੇ ਸਾਰੇ MPਆਂ ਨੂੰ ਕਿਹਾ ਜੀ ਆਪਣੇ ਹਲਕਿਆਂ 'ਚ ਜਾ ਕੇ ਪੀਸ ਮਿਲ। ਹੁਣ ਇਸ ਤੋਂ ਵੱਧ ਕੇ ਜਿਹੜਾ ਉਹ ਹਿੰਦੂ ਤਵੀਆਂ ਦਾ ਏਜੰਟ ਹੋਣਾ ਕੀ ਹੈ, ਲੇਕਿਨ ਉਹਦੇ ਤੇ ਅਸੀਂ ਆਲਰੇਡੀ ਗੱਲ ਕੀਤੀ ਹੋਈ ਹੈ। ਹੁਣ ਇੱਕ ਜਿਹੜਾ ਜਿਵੇਂ ਇਹ ਰੈਂਟਾ ਸਿੱਖ ਨੇ, ਕਿਰਾਏ ਦੇ ਸਿੱਖ ਨੇ, ਇਵੇਂ ਇਹਨਾਂ ਨੇ ਰੈਂਟਾ ਮੁਸਲਿਮ ਵੀ ਰੱਖੇ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਂ RSS ਨੇ ਆਪਣਾ ਹੀ ਮੁਸਲਿਮ ਸਮਾਜ ਦੇ ਨਾਂ ਥੱਲੇ ਬਣਾਇਆ ਹੋਇਆ। ਇੱਕ ਇਸ ਕਿਸਮ ਦਾ ਡੀਜਨਰੇਟ ਬੰਦਾ, ਭਾਵੇਂ ਜਿਹੜਾ ਆਪਣੇ ਆਪ ਨੂੰ ਪਾਕਿਸਤਾਨੀ ਫਤਿਹ ਅਲੀ ਜਿਹੜਾ ਨਾ ਤਾਰਕ ਫਤਿਹ ਜਿਹੜਾ ਕੈਨੇਡਾ 'ਚ ਬੈਠਾ ਹੈ, ਇਸ ਬਾਰੇ ਅਸੀਂ ਆਲਰੇਡੀ 1-2 ਸੈਗਮੈਂਟ ਕੀਤੇ ਹੋਏ ਨੇ। ਜਦੋਂ ਇਹ ਦਿੱਲੀ ਗਿਆ ਔਰ ਉੱਥੇ ਆਪ ਕੀ ਅਦਾਲਤ ਔਰ ਦੂਸਰੇ 'ਚ ਨੈਗੇਟਿਵਿਟੀ, ਔਰ ਪੰਜਾਬ ਯੂਨੀਵਰਸਿਟੀ 'ਚ ਵੀ ਆ ਕੇ ਇਹਨਾਂ ਕੋਈ ਝੂਠ ਜਿਹਾ ਕਰਨਾ ਚਾਹਿਆ, ਉੱਥੇ ਸਟੂਡੈਂਟਸ ਨੇ ਐਕਸਪੋਜ਼ ਕੀਤਾ। ਇਹ ਵੱਡਾ ਡਰਾਮੇਬਾਜ਼, ਵਿਕਿਆ ਹੋਇਆ ਘਟੀਆ ਬੰਦਾ ਹੈ। ਔਰ ਇਸ ਤੋਂ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਉਹਨਾਂ ਦੀਆਂ ਆਪਣੀਆਂ ਮੈਗਜ਼ੀਨਸ ਆਊਟਲੁੱਕ ਔਰ ਦੂਸਰੇ ਦੇ ਵਿੱਚ ਮੇਡ ਇਨ ਕੈਨੇਡਾ ਖਾਲਿਸਤਾਨ 2 ਜਸਟਿਨ ਟਰੂਡੋ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ, ਔਰ ਇੱਕ ਸਟੋਰੀ ਜਿਹੜੀ ਕਿ ਟੋਰਾਂਟੋ ਸਨ ਦੇ ਵਿੱਚ ਪਲਾਂਟ ਕੀਤੀ ਹੈ ਇਸ ਟੁਚੇ ਰਾਹੀਂ, ਤਾਰਕ ਫਤਿਹ ਰਾਹੀਂ, ਔਰ ਸਾਡੇ ਨੋਟਿਸ 'ਚ ਮੈਂ ਵੈਸੇ ਬਾਅਦ 'ਚ ਵੀ ਦੇਖੀ, ਲੇਕਿਨ ਵੀਰ ਸੁਰਿੰਦਰ ਸਿੰਘ ਵਰਜੀਨੀਆ ਉਹ ਫਿਕਰਮੰਦ ਸਨ, ਉਹਨਾਂ ਨੇ ਸਾਨੂੰ ਭੇਜਿਆ ਅੱਜ ਹੀ ਜਦੋਂ ਅਸੀਂ ਅਰਲੀ ਆਵਰਸ ਵਾਪਸ ਆਏ। ਤੇ ਮੈਂ ਇਸ ਲਿਚੜ ਬੰਦਾ ਔਰ ਵਿਕੇ ਬੰਦੇ ਨੂੰ ਕੋਈ ਕ੍ਰੈਡੀਬਿਲਿਟੀ ਵੀ ਨਹੀਂ ਦੇਣਾ, ਹੈ ਵੀ ਨਹੀਂ ਦੀ ਕ੍ਰੈਡੀਬਿਲਿਟੀ ਕੋਈ ਦੇਣਾ ਵੀ ਨਹੀਂ ਚਾਹੁੰਦਾ ਅਹਿਮੀਅਤ, ਪਰ ਕਿਉਂਕਿ ਕੁਝ ਕੰਸਰਨ ਹੁੰਦੇ ਨੇ ਬਹੁਤ ਸਾਰੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਵੀ ਕੌਣ ਹੈ, ਉਹਨਾਂ ਨੂੰ ਲੱਗਾ ਜੀ ਇੰਨੀ ਡੈਮੇਜਿੰਗ ਸਟੋਰੀ, ਹਾਲਾਂਕਿ ਇਹ ਬਿਲਕੁਲ ਇਵੇਂ ਲੱਗ ਰਿਹਾ ਕਿ ਕੋਈ RSS ਦਾ ਜਿਹੜਾ ਬੰਦਾ ਉਹ ਲਿਖ ਰਿਹਾ। ਔਰ ਇਹ ਕੈਨੇਡੀਅਨ ਕਿਉਂ ਜਿਹਾ ਕੈਨੇਡੀਅਨ ਹੈ
ਕਿ ਇਹ ਕੈਨੇਡੀਅਨ ਹਿੱਤਾਂ ਨਾਲੋਂ ਇਹ ਭਾਰਤ ਦੀ ਤਾਰੀਫ ਕਰ ਰਿਹਾ ਹੈ ਕਿ ਉੱਥੇ ਏਸ਼ੀਆ ਦੇ ਵਿੱਚ ਇੱਕ ਥਰਾਈਵਿੰਗ ਡੈਮੋਕ੍ਰੇਸੀ, ਔਰ ਇਸ ਦਾ ਮਕਸਦ ਹੀ ਜਿਹੜਾ ਹੈ ਉਹ ਉਹੀ ਹੈ ਜੋ ਏਜੰਸੀਆਂ ਦਾ ਹੈ, ਉਹਨੂੰ ਜਸਟਿਨ ਟਰੂਡੋ ਨੂੰ ਐਮਬੈਰਸ ਕਰਨਾ ਤੇ ਜਦੋਂ ਐਮਬੈਰਸ ਹੋਏ ਫਿਰ ਪ੍ਰੈਸ਼ਰਾਈਜ਼ ਕਰਨਾ ਕਿ ਜੀ ਤੁਸੀਂ ਜਿਹੜਾ ਹੈ ਉਹ ਇਹ ਖਾਲਿਸਤਾਨ ਨਾਲੋਂ ਆਪਣੇ ਆਪ ਨੂੰ, ਔਰ ਜਿਹੜਾ ਇਹਨਾਂ ਨੂੰ ਇਹ ਵੀ ਚੁੱਭਦਾ ਹੈ ਔਰ ਇਹਦੇ ਆਰਟੀਕਲ ਤੋਂ ਇਹ ਇਜ਼ਹਾਰ ਹੈ ਕਿ ਜੀ ਇਹ ਜਿਹੜੇ ਬਾਹਰਲੇ ਨੇ ਇਹ ਦਰਬਾਰ ਸਾਹਿਬ ਕਿਉਂ ਇਹਨਾਂ ਦੇ ਆਈਟਨਰੀ ਚ ਆ ਗਿਆ, ਉੱਥੇ ਜਾ ਕੇ ਟ੍ਰੈਡੀਸ਼ਨਲ ਹੈਡ ਸਕਾਰਫ ਵੀ ਸਿੱਖਾਂ ਵਾਲਾ ਕਰਦੇ ਨੇ ਤੇ ਸਿੱਖਾਂ ਨੂੰ ਪਲੀਜ਼ ਕਰਨ ਲਈ ਇਹਨੂੰ ਇਹ ਵੀ ਤਕਲੀਫ ਹੈ ਕਿ ਜਾਮਾ ਮਸਜਿਦ ਕਿਉਂ ਜਾ ਰਿਹਾ, ਫਿਰ ਕਹਿ ਰਿਹਾ ਜੀ ਉਹ ਕਿਸੇ ਕ੍ਰਿਸਚੀਅਨ ਚਰਚ ਕਿਉਂ ਨਹੀਂ ਜਾ ਰਿਹਾ। ਸੋ ਕੁੱਲ ਮਿਲਾ ਕੇ ਮੈਂ ਇਹਦਾ ਨੋਟਿਸ ਵੀ ਨਹੀਂ ਸੀ ਲੈਣਾ, ਅਦਰਵਾਈਜ਼ ਜੇ ਸਾਡੇ ਹੋਰ ਵੀ ਇਨ ਦਾ ਮੀਨ ਟਾਈਮ ਸ਼ਾਮ ਤੱਕ ਹੋਰ ਵੀ ਬਹੁਤ ਸਾਰੀਆਂ ਕਾਲਾਂ ਆਈਆਂ, ਮੈਂ ਇਸ ਨੂੰ ਇੱਕ ਜਿਹੜਾ ਉਹ ਐਜ਼ ਅ ਟੌਪਿਕ ਪਿਕ ਕਰ ਲਿਆ ਔਰ ਇਹਦਾ ਹੈਡਲਾਈਨ ਹੈ ਇਜ਼ ਕੈਨੇਡਾ ਹੋਮ ਟੂ ਐਂਟੀ ਇੰਡੀਆ ਸਿੱਖ ਐਕਸਟ੍ਰੀਮਿਸਟ। ਹੁਣ ਤੁਹਾਨੂੰ ਟਾਈਟਲ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਵੀ ਕਿਵੇਂ ਇਹਦੇ 'ਚ ਸ਼ਰਾਰਤ ਭਰੀ ਹੋਈ ਹੈ। ਪਹਿਲੀ ਗੱਲ ਤਾਂ ਜਿਹੜਾ ਕੈਨੇਡਾ 'ਚ ਹੈ ਉਹ ਕੈਨੇਡੀਅਨ ਸਿੱਖ ਹੈ ਜੀ, ਉਹਨੂੰ ਚਾਰਟਰ ਆਫ ਰਾਈਟਸ ਉਹ ਕਿਸੇ ਬਾਰੇ, ਭਾਰਤ ਬਾਰੇ ਕੀ ਸੋਚਦਾ ਹੈ, ਏਸ਼ੀਆ ਬਾਰੇ ਕੀ ਸੋਚਦਾ ਹੈ, ਅਮਰੀਕਾ ਬਾਰੇ ਵੀ ਤੂੰ ਮਾਮਾ ਲੱਗਦਾ ਵੀ ਤੂੰ ਇੱਥੇ ਬੈਠ ਕੇ ਉਹਨਾਂ ਦੀ ਆਰਐਸਐਸ ਦੀ ਏਜੰਟੀ ਕਰ ਰਹੇ ਹੈ, ਤੈਨੂੰ ਆਰਐਸਐਸ ਦੀ ਆਈਡੀਓਲੋਜੀ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਜਿਹਨੇ ਉੱਥੇ 200 ਮਿਲੀਅਨ ਮੁਸਲਮਾਨਾਂ, 30 ਮਿਲੀਅਨ ਸਿੱਖਾਂ, 30 ਮਿਲੀਅਨ ਈਸਾਈਆਂ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ, 100 ਮਿਲੀਅਨ ਪਲੱਸ ਦਲਿਤਸ ਦਾ, ਔਰ ਤੂੰ ਇੱਥੇ ਬੈਠਾ ਹਿੰਦੂ ਤਵੀਆਂ ਦਾ ਫਿਕਰ ਕਰ ਰਹੇ। ਫਿਰ ਇਹ ਸ਼ੁਰੂ 'ਚ ਇਹ ਕਹਿੰਦਾ ਹੈ ਕਿ ਜੀ ਇਹ ਜਿਹੜੇ ਹੈ ਉਹਨਾਂ ਨੇ ਫਰੈਸ਼ ਏਅਰ ਪਾ ਦਿੱਤੀ ਹੈ ਕੈਨੇਡਾ ਨੇ, ਜਿਹੜੀ ਡਾਈਂਗ ਖਾਲਿਸਤਾਨ ਮੂਵਮੈਂਟ ਸੀ, ਔਰ ਇਹ ਉਹਨੇ ਬ੍ਰੇਕਿੰਗ ਅਪ ਆਫ ਕੰਟਰੀ ਟੂ ਕ੍ਰੀਏਟ ਅ ਸੈਪਰੇਟ ਸਿੱਖ ਕੰਟਰੀ ਇਨ ਪੰਜਾਬ, ਸਵਾਲੀਆ ਨਿਸ਼ਾਨ। ਫਿਰ ਉਹਨੇ ਕਿਹਾ ਜੀ ਕਿ ਵੀ ਇਹ ਜਿਹੜੇ ਹੁਣ ਅਮਰਿੰਦਰ ਦਾ ਹੈ ਇਹਨੇ ਇਹ ਸੈਕੰਡ ਵਾਲੀ ਉਹਦੇ ਤੇ ਖੇਡਣ ਲੱਗ ਗਿਆ। ਆਰ ਦੇਅਰ ਸੱਚ ਐਂਟੀ ਇੰਡੀਆ ਸਿੱਖਸ ਇਨ ਦਾ ਫੈਡਰਲ ਕੈਬਨਿਟ ਐਂਡ ਦਾ ਲਿਬਰਲ ਪਾਰਟੀ ਐਂਡ ਇਟਸ ਓਨਟਾਰੀਓ ਵਿੰਗ, ਸਵਾਲੀਆ ਨਿਸ਼ਾਨ। ਉਹਨੂੰ ਪੂਰਾ ਬਣਾ ਕੇ ਉਸ ਲਾਈਨ ਦੇ ਉੱਤੇ ਹੀ, ਔਰ ਫਿਰ ਇਹਨੇ ਜਿਹੜਾ ਹੈ ਉਹ ਏਅਰ ਇੰਡੀਆ ਜਿਹੜਾ ਹੈ ਉਸ ਨੂੰ ਵੀ ਸਿੱਖਾਂ ਦੇ ਸਿੱਖ ਐਕਸਟ੍ਰੀਮਿਸਟ ਕਹਿ ਕੇ, ਹਾਲਾਂਕਿ ਦੋਨੋਂ ਹੀ ਜਿਨ੍ਹਾਂ ਨੂੰ ਮਲਕ ਔਰ ਬਾਗੜੀ ਜਿਨ੍ਹਾਂ ਨੂੰ ਇਹਦੇ 'ਚ ਸੀ ਕੀਤਾ ਹੋਇਆ ਉਹ ਬਿਲਕੁਲ ਉਹਨਾਂ ਨੂੰ ਜਿਹੜਾ ਉਹ ਉਹਨਾਂ ਨੇ ਐਕਵਿਟ ਕੀਤਾ ਜੀ। ਔਰ ਇਸ ਸਾਰੇ 'ਚ ਕਿਉਂਕਿ ਇੰਡੀਅਨ ਏਜੰਸੀਆਂ ਇਨਵੋਲਵ ਸੀ, ਕੈਨੇਡਾ ਡਿਪਲੋਮੈਟਿਕ ਲੈਵਲ ਤੇ ਇੰਡੀਆ ਨੂੰ ਐਮਬੈਰਸ ਨਹੀਂ ਸੀ ਕਰਨਾ ਚਾਹੁੰਦਾ। ਹਾਲਾਂ ਉਹਨਾਂ ਦੇ ਇੱਕ ਦੋ ਬੰਦੇ ਜਿਨ੍ਹਾਂ 'ਚ ਕਾਹਲੂਵਾਲੀਆ ਨਾਂ ਦਾ ਬੰਦਾ ਸੀ ਉਹਨੂੰ ਪਰਸੋਨਾ ਨੌਨ ਗ੍ਰੇਟਾ ਬਣਾ ਕੇ ਉਹਨਾਂ ਨੇ ਕੱਢ ਦਿੱਤਾ ਸੀ 85। ਇਸ ਲਈ ਇਹ ਕੇਸ ਦੀਆਂ ਜਿਹੜੀਆਂ ਔਰ ਇਹ ਸੌਫਟ ਟਾਰਗੇਟ 'ਚ ਜਿਹਦੇ 'ਚ ਕਿ ਉਹਨਾਂ ਦੋਨੋਂ ਹੀ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਜਰਨਲਿਸਟਾਂ ਦੀ ਲਿਖੀ ਕਿਤਾਬ ਸੀ, ਉਹਨਾਂ ਨੇ ਕਿਹਾ ਜੀ ਟਰੱਕ ਲੈ ਜਾਓ ਇੰਡੀਅਨ ਐਮਬੈਸੀ, ਹਾਈ ਕਮਿਸ਼ਨ ਔਰ ਕੌਂਸੂਲੇਟ ਦੇ ਬਾਹਰ, ਸਾਰੇ ਸਬੂਤ ਉੱਥੇ ਮਿਲਣਗੇ ਕਿ ਉੱਥੋਂ ਹੀ ਨਿਕਲਿਆ ਸਾਰਾ ਪਾਰਟ। ਫਿਰ ਹੁਣ ਉਹ ਤੁਸੀਂ ਇੰਡੀਆ ਬਾਰੇ ਦੇਖੋ ਔਰ ਕਿਸ ਕਿਸਮ ਦਾ ਇਹ ਸਟੂਜ ਬੰਦਾ। Today's India is not just a beacon of democracy in a sea of tyrants that govern much of Asia and Africa, but its economy is booming, as is the trade between our two countries. ਹੁਣ ਅਵਰ ਬਣ ਗਿਆ ਔਰ ਇਹ beacon of ਇਹਨੂੰ ਨਾਜ਼ੀ ਇੰਡੀਆ ਇਨ ਦਾ ਮੇਕਿੰਗ ਨਜ਼ਰ ਨਹੀਂ ਆਉਂਦਾ, ਇਹਨੂੰ ਹਿੰਦੂਤਵਾ ਨਾਲ ਕੋਈ ਪ੍ਰੋਬਲਮ ਨਹੀਂ ਹੈ, ਇਹਨੂੰ ਉਹਨਾਂ ਦੇ ਜ਼ੁਲਮਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ, ਜਿੱਥੇ ਉਹ ਬੇਸਿਕ ਜਿਹੜੀਆਂ ਫੰਡਾਮੈਂਟਲਸ ਆਜ਼ਾਦੀਆਂ ਨੇ ਉਹ ਕੁਚਲੀਆਂ ਜਾ ਰਹੀਆਂ ਨੇ। ਫਿਰ ਉਹਨੇ ਇਹ ਕਿਹਾ ਕਿ ਜੀ ਇਹ ਜਿਹੜੀ ਆਊਟਲੁੱਕ ਤੋਂ ਸ਼ੁਰੂ ਹੋਈ ਡਿਬੇਟ, ਪਰ ਇਹ ਇਵੇਂ ਨਹੀਂ ਹੋਇਆ। ਉਹਨੇ ਕਿਹਾ ਜੀ ਇਹ ਜਿਹੜੀ ਹੈ ਉਹਨੇ ਆਊਟਲੁੱਕ ਨੇ ਤਾਂ ਫੀਚਰਿੰਗ ਅ ਫੋਟੋ ਆਫ ਪ੍ਰਾਈਮ ਮਿਨਿਸਟਰ ਟਰੂਡੋ ਵੇਅਰਿੰਗ ਟ੍ਰੈਡੀਸ਼ਨਲ ਔਰੇਂਜ ਸਿੱਖ ਹੈਂਕਰਚੀਫ ਔਨ ਹਿਜ਼ ਹੈਡ, ਇਹ ਨਹੀਂ ਹੈ ਪ੍ਰੋਬਲਮ। ਹੁਣ ਇਹ ਜਿਹੜੇ ਇਸ ਕਿਸਮ ਦੇ ਪਲਾਂਟਰ ਹੁੰਦੇ ਨੇ ਜੀ ਖਰੀਦੇ ਹੋਏ ਏਜੰਸੀਆਂ ਦੇ, ਉਹ ਐਗਜ਼ੈਕਟ ਸੋਰਸ ਨਹੀਂ ਨੇਮ ਕਰਦੇ, ਬੰਦੇ ਨੂੰ ਨੇਮ ਨਹੀਂ ਕਰਦੇ। ਫਿਰ ਉਹ ਕਹਿੰਦਾ ਸੋਰਸਿਸ ਇਨ ਇੰਡੀਆ ਟੈਲ ਮੀ, ਤੂੰ ਗਵਰਨਰ ਲੱਗਾ ਹੋਇਆ ਲੇਕਿਨ ਇਹ ਵਿਕੇ ਹੋਏ ਮਾਲ। that Outlook edition story came only after Government of India and Indo-Canadians noticed a sudden spike in anti-India extremist activities as Sikh temples across Canada. In one such step, Indian diplomats were barred from entering any Sikh temple anywhere in Canada. ਤਕਲੀਫ ਇੱਥੋਂ ਹੈ ਕਿ ਡਾਇਸਪੋਰਾ ਸਿੱਖਾਂ ਨੇ ਸਿੱਧੇ ਤੌਰ ਦੇ ਉੱਤੇ ਲਾਈਨ ਖਿੱਚ ਦਿੱਤੀ ਹੈ। ਉਹਨਾਂ ਨੂੰ ਪ੍ਰੋਬਲਮ ਹੈ ਕਿ ਜੀ ਉਹ ਕਰਤਾ ਰਹੇ ਸਾਰੇ ਸਟੂ ਜਿਹੜੇ ਨੇ ਉਹਨਾਂ ਨੇ
ਐਕਟਿਵ ਕੀਤੇ ਨੇ। ਫਿਰ ਇਹ ਪ੍ਰਾਈਮ ਮਿਨਿਸਟਰ ਟਰੂਡੋ ਦੀ ਮੋਦੀ ਨਾਲ ਮੀਟਿੰਗ ਸਵਿਟਜ਼ਰਲੈਂਡ ਜੋ ਕਹਿ ਰਿਹਾ ਜੀ, ਉੱਥੇ ਵੀ ਟਰੂਡੋ ਨੂੰ ਉਹਨਾਂ ਨੇ ਕਿਹਾ ਸੀ ਕਿ ਕਰਬ ਦਾ ਰਾਈਜ਼ ਆਫ ਪ੍ਰੋ ਖਾਲਿਸਤਾਨ ਗਰੁੱਪਸ ਇਨ ਕੈਨੇਡਾ। ਫਿਰ ਉਹਨੇ ਕਿਹਾ ਕਿ ਜੀ ਇਹ ਉਹਦੇ ਚ ਅਮਰਿੰਦਰ ਦਾ ਕੁਐਸਚਨ ਆਨਸਰ ਸੈਗਮੈਂਟ ਹੈ ਆਊਟਲੁੱਕ ਮੈਗਜ਼ੀਨ ਦੇ ਵਿੱਚ, ਔਰ ਉਹਨੇ ਹਰਜੀਤ ਸੱਜਣ ਨੂੰ ਖਾਲਿਸਤਾਨੀ ਸਿੰਪੈਥਾਈਜ਼ਰ ਕਿਹਾ, ਉਹਨੇ ਅੱਗੋਂ ਰਿਡੀਕਿਊਲ ਕੀਤਾ। ਉਹਨੇ ਕਿਹਾ ਕਿ ਦਿਸ ਇਜ਼ ਆਫੈਂਸਿਵ ਐਂਡ ਰਿਡੀਕੂਲਸ, ਔਰ ਉਹਨੂੰ ਵੀ ਅਮਰਿੰਦਰ ਵਰਗੇ ਅਸੀਂ ਕਹੇ ਸੀ ਕਿ ਵੀ ਕਿਵੇਂ ਗੋਡਿਆਂ ਪਰਨੇ ਜੀ ਹੋਇਆ, ਉਹਨੂੰ ਕਹਿ ਰਿਹਾ ਜੀ ਬਹੁਤ ਮੁਬਾਰਕ, ਹੁਣ ਮੈਂ ਓਪਨ ਆਰਮਸ ਨਾਲ ਮੈਂ ਵੈਲਕਮ ਕਰਾਂਗਾ ਜੀ। ਔਰ ਫਿਰ ਉਹਨੇ ਕਿਹਾ ਵੀ ਇਨ ਏ ਕੰਡੈਸੈਂਡਿੰਗ ਰਿਬਟਲ ਸਜਨ ਸੈਡ ਕੈਨੇਡੀਅਨਸ ਹੈਵ ਦਾ ਰਾਈਟ ਟੂ ਐਕਸਪ੍ਰੈਸ, ਇਟਸ ਕਾਲਡ ਫਰੀडम ਆਫ ਸਪੀਚ। ਹੁਣ ਇਹ ਉਹਨੂੰ ਰਾਈਟਲੀ ਕੋਟ ਕਰ ਰਹੇ, ਇਹ ਦੱਸਣ ਲਈ ਕਿ ਦੇਖੋ ਇੰਨਾ ਇਲਜ਼ਾਮ ਲੱਗਾ ਔਰ ਉਹ ਉਹਨੂੰ ਕਹਿ ਰਿਹਾ ਕਿ ਜੀ ਇਹ ਫਰੀडम ਆਫ ਸਪੀਚ ਹੈ। ਹੋਪਫੁਲੀ ਟਰੂਡੋ read the gist of the outlook story and paid heed to ਮੋਦੀਜ਼ ਰਿਕੁਐਸਟ ਇਨ। ਇਹ ਹੁਣ ਮੋਦੀ ਦਾ ਵਕੀਲ ਬਣਿਆ ਕਿ ਜੀ ਟਰੂਡੋ ਉਹ ਜਿਹੜੀ ਪਲਾਂਟ ਹੈ ਝੂਠ ਦਾ ਪੁਲੰਦਾ ਆਊਟਲੁੱਕ ਦੀ ਸਟੋਰੀ ਪੜ੍ਹੇ, ਔਰ ਮੋਦੀ ਜਿਹੜੀ ਉਹਨੇ ਡੈਵੋਸ ਚ ਇਹਨੂੰ ਜਸਟਿਨ ਟਰੂਡੋ ਨੂੰ ਐਡਵਾਈਸ ਕੀਤੀ। ਆਈਡੀਅਲੀ ਟਰੂਡੋ ਸ਼ੁੱਡ ਮੇਕ ਐਨ ਐਮਫੈਟਿਕ ਸਟੇਟਮੈਂਟ ਇਨ ਦਿੱਲੀ ਔਨ ਬਿਹਾਫ ਆਫ ਕੈਨੇਡੀਅਨ ਸਟੇਟ denouncing anyone or any group that uses Canadian soil to cause harm to the integrity of। ਇਹ ਹੈ ਇਹਨਾਂ ਦਾ ਅਲਟੀਮੇਟ ਏਮ, ਇਹ ਸਾਰੇ ਏਜੰਟਾਂ ਦਾ, ਸਾਰੀ ਇਹਨਾਂ ਦੀ ਲੌਬੀ ਦਾ, ਕਿ ਟਰੂਡੋ ਦਿੱਲੀ 'ਚ ਖਲੋ ਕੇ ਕਹੇ ਕਿ ਜੀ ਇਹ ਅਸੀਂ ਕੈਨੇਡੀਅਨ ਸੋਇਲ ਤੋਂ ਕਿਸੇ ਨੂੰ ਖਾਲਿਸਤਾਨ ਨਹੀਂ ਕਹਿਣ ਦਿਆਂਗੇ। ਆਫ ਕੋਰਸ ਉਹਨੇ ਕਹਿਣਾ ਹੈ ਕਿ ਜੀ ਅਸੀਂ ਬਿਲੀਵ ਕਰਦੇ ਹਾਂ ਇੰਡੀਆ ਐਜ਼ ਏ ਕੰਟਰੀ ਯੂਨਾਈਟਿਡ, ਆਫ ਕੋਰਸ ਵੀ ਵਾਂਟ ਲੈਟ ਐਨੀ ਵਾਇਲੈਂਟ ਐਕਟੀਵਿਟੀ ਹੈਪਨ ਇਨ ਕੈਨੇਡਾ। ਪਰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਿਹੜਾ ਚਾਰਟਰ ਆਫ ਰਾਈਟਸ ਨਾਲ ਜੁੜਿਆ ਹੋਇਆ ਹੈ, ਬਿੱਲ ਆਫ ਰਾਈਟਸ ਨਾਲ ਜੁੜਿਆ ਹੋਇਆ ਹੈ, ਉਹ ਜਿਵੇਂ ਹਾਰਪਰ ਨੇ ਬੰਗਲੌਰ 'ਚ ਖਲੋ ਕੇ ਕਿਹਾ ਸੀ ਤੁਹਾਡਾ ਸੰਵਿਧਾਨ ਰੋਕਦਾ ਹੋਏਗਾ, ਸਾਡਾ ਨਹੀਂ ਰੋਕਦਾ। ਸੋ ਮਕਸਦ ਇਹਦਾ ਇਹ ਹੈ, ਉਹਨੂੰ ਐਡਵਾਈਸ ਕਰ ਰਿਹਾ ਕਿ ਐਮਫੈਟਿਕ ਸਟੇਟਮੈਂਟ, ਬਹੁਤ ਮਜ਼ਬੂਤ ਬਿਆਨ ਦੇ ਉੱਥੇ ਖਲੋ ਕੇ ਕਿ ਜੀ ਅਸੀਂ ਕੈਨੇਡੀਅਨ ਸੋਇਲ ਨੂੰ ਭਾਰਤ ਦੀ, ਤੂੰ ਭਾਰਤੀ ਹੈ, ਤੂੰ ਹਿੰਦੂ ਹੈ ਕਿ ਵੀ ਜਿਹੜਾ ਹਿੰਦੂ ਤੋਂ ਵੀ ਹੈ। ਔਰ ਉੱਥੇ ਤਾਂ ਇਹ ਗੱਲ ਈਵਨ ਜਿਹੜਾ ਉਹਨਾਂ ਦਾ ਸੰਵਿਧਾਨ ਹੈ ਉਹ ਵੀ ਕਹਿੰਦਾ ਵੀ ਪੀਸਫੁਲੀ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ। ਹੁਣ ਹਜ਼ਾਰਾਂ ਸਿੱਖ ਫਤਿਹਗੜ੍ਹ ਸਾਹਿਬ 'ਚ ਇਕੱਠੇ ਹੋਏ ਨੇ, ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਜਿੱਥੇ ਯਾਦ ਕੀਤਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਰੈਵਰਬੇਟ ਹੋਏ, ਕਰੋ ਬੁੱਕ ਉਹਨਾਂ ਨੂੰ ਸੈਡੀਸ਼ਨ ਦੇ ਥੱਲੇ। ਜੇ ਤੁਹਾਡਾ ਸੰਵਿਧਾਨ, ਤੁਸੀਂ ਬੜੇ ਸੰਵਿਧਾਨ ਦੇ ਪੁੱਤਰ ਬਣੇ ਹੋਏ ਹੋ, ਉਹ ਰਾਈਟ ਦਿੰਦੇ, ਤੇ ਕੈਨੇਡਾ 'ਚ ਤਾਂ ਉਹ ਕੁਵੈਕ ਦੇ ਵਿੱਚ 1980 1995 'ਚ ਉਹਨਾਂ ਨੇ ਪਲੇਬਿਸਾਈਡ ਕਰਵਾਇਆ ਹੋਇਆ, ਰੈਫਰੈਂਡਮ ਕਰਵਾਇਆ ਹੋਇਆ ਕਿ ਕਿਊਬੈਕ ਦੇ ਲੋਕ ਕਿੱਧਰ ਜਾਣਾ ਚਾਹੁੰਦੇ ਨੇ। ਫਿਰ ਉਹਨੇ ਕਿਹਾ ਕਿ ਜੀ ਇਹ ਹੁਣ ਇੱਥੇ ਉਹਨੂੰ ਇਹਦੇ ਵਿਚਲਾ ਜਿਹੜਾ ਐਂਟਾਈ ਪਾਕਿਸਤਾਨ ਐਲੀਮੈਂਟ ਹੈ ਉਹ ਵੀ ਜਾਗਦਾ ਹੈ। ਹੁਣ ਉੱਥੇ ਉਹਨੇ ਕੈਨੇਡਾ 'ਚ ਪਾਕਿਸਤਾਨੀਆਂ ਨੂੰ ਵੀ ਨਾਲ ਜੋੜ ਦਿੱਤਾ ਸਿੱਖਾਂ ਦੇ। ਆਫ ਕੋਰਸ ਇੰਡੀਵਿਜੂਅਲ ਕੈਨੇਡੀਅਨਸ, ਐਕਸਟ੍ਰੀਮਿਸਟ ਸਿੱਖਸ ਐਂਡ ਦੇਅਰ ਪਾਕਿਸਤਾਨੀ ਕੈਨੇਡੀਅਨ ਐਲਾਈਜ਼। ਹੁਣ ਹਾਲਾਂਕਿ ਕਦੇ ਵੀ ਪਬਲਿਕ ਪਲੇਟਫਾਰਮ ਤੋਂ ਅਸੀਂ ਨਹੀਂ ਦੇਖਿਆ ਹੈ ਕਿ ਜੀ ਕੋਈ ਪਾਕਿਸਤਾਨੀ ਕੈਨੇਡੀਅਨ ਜਾਂ ਕੋਈ ਸਿੱਖ ਪੋਲੀਟੀਕਲ ਅਲਾਇੰਸ ਵੀ ਕੋਈ ਸਾਹਮਣੇ ਆਇਆ ਹੋਏ, ਪਰ ਇਹ ਜਿਹੜੇ ਏਜੰਟ ਹੁੰਦੇ ਨੇ ਉਹਨਾਂ ਤੋਂ ਉਹ ਟਾਰਗੇਟ ਇਹੀ ਕਰ ਰਹੇ ਨੇ ਵੀ ਜੋੜੋ ਪਾਕਿਸਤਾਨ ਨੂੰ। ਪਹਿਲਾਂ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਐਪੀਟੋਮ ਆਫ ਟੈਰਰਿਜ਼ਮ, ਫਿਰ ਸਿੱਖਾਂ ਨੂੰ ਉਹਦੇ ਨਾਲ ਜੋੜੋ, ਖਾਲਿਸਤਾਨ ਪਾਕਿਸਤਾਨ ਜੋੜੋ। ਔਰ ਅਦਰਵਾਈਜ਼ ਜਦੋਂ ਇਹ ਆਪ ਕੀ ਅਦਾਲਤ ਔਰ ਹਿੰਦੂਆਂ ਦੇ ਉਹਨਾਂ ਇਕੱਠਾਂ 'ਚ ਜਾਂਦਾ, ਉੱਥੇ ਕਹਿੰਦਾ ਜੀ ਜ਼ਰੂਰ ਬਣਨਾ ਚਾਹੀਦਾ ਖਾਲਿਸਤਾਨ, ਲਾਹੌਰ ਕੈਪੀਟਲ ਹੋਣੀ ਚਾਹੀਦੀ। ਉੱਥੇ ਉਹ ਆਪਣੀ ਸ਼ਰਾਰਤ ਕਰਦਾ ਹੈ ਤਾਂ ਕਿ ਉਹ ਕਹਿੰਦਾ ਜੀ ਮੈਂ ਬੜਾ ਸਪੋਰਟ ਕਰਾਂਗਾ, ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਬਣਾਓ। ਔਰ ਇੱਥੇ ਇਹਨੂੰ ਇਹ ਤਕਲੀਫ ਹੈ ਕਿ ਜੀ ਇਹ ਕੈਨੇਡਾ ਦੇ ਵਿੱਚ ਆਜ਼ਾਦਾਨਾ ਤੌਰ ਤੇ ਸਿੱਖ ਕਿਵੇਂ ਗੱਲ ਕਰ ਰਹੇ ਨੇ, ਬਟ ਦਾ ਕੈਨੇਡੀਅਨ ਗਵਰਨਮੈਂਟ ਇਟਸ ਐਮਪੀਜ਼ ਕੈਨ ਨਾਟ ਬੀ ਸੀਨ ਐਜ਼ ਬੀਇੰਗ ਸੌਫਟ ਇਨ देयर ਅਪਰੋਚ ਟੂ ਦਿਸ ਮੈਨੇਜ। ਉਹ ਕਹਿੰਦਾ ਜੀ ਇਹ ਕਰਨ, ਪਰ ਕੈਨੇਡੀਅਨ ਐਮਪੀਜ਼, ਕਿਉਂ ਕੈਨੇਡੀਅਨ ਐਮਪੀਜ਼ ਨੂੰ ਰਾਈਟ ਨਹੀਂ ਹੈ ਵੀ ਉਹ ਆਪਣੇ ਵਿਊ ਦੇ ਸਕਣ। ਜੇ ਕਿਊਬੈਕ ਦੇ ਵਿੱਚ ਬਲਾਕ ਕਿਊਬੈਕੋਇਸ ਪਾਰਟੀ ਹੈ ਜਿਹੜੀ ਪੋਲੀਟੀਕਲ ਪਾਰਟੀ ਇਸ ਗੱਲ ਦੇ ਉੱਤੇ ਹੋਣ ਚਾਹੀ ਵੀ ਕਿਊਬੈਕ ਨੂੰ ਅਸੀਂ ਕੈਨੇਡਾ 'ਚ ਨਹੀਂ ਰਹਿਣ ਦੇਣਾ, ਉਹਨਾਂ ਦੇ ਇੱਕ ਸਟੇਜ ਤੇ ਦੂਜੀ ਮੇਨ ਆਪੋਜੀਸ਼ਨ ਸੀ ਕੈਨੇਡਾ ਦੇ ਵਿੱਚ, ਹੁਣ ਵੀ ਉਹਨਾਂ ਦੇ ਸਾਈਜ਼ੇਬਲ ਮੈਂਬਰ ਪਾਰਲੀਮੈਂਟ ਨੇ। ਸੋ ਇਹਦੇ ਕਹਿਣ ਮੁਤਾਬਕ ਤਾਂ ਬਲਾਕ ਕਿਊਬੈਕੋਇਸ ਪਾਰਟੀ ਭੰਗ ਕਰ ਦਿਓ ਕਿ ਵੀ ਉਹ ਸਿਰਫ ਕੈਨੇਡਾ ਦਾ ਮੰਤਰ ਪੜ੍ਹਨ। ਫਿਰ no longer should Trudeau or any Canadian politician send felicitation to events where Sikh extremists parade floats glorifying the Sikh militant leaders। ਹੁਣ ਇੰਡੀਅਨ ਏਜੰਸੀਜ਼ ਦੀ ਪ੍ਰੋਬਲਮ ਇਹ ਹੈ ਵੀ 4 ਲੱਖ ਸਿੱਖ ਸਰੀ 'ਚ ਇਕੱਠਾ ਹੁੰਦਾ ਹੈ, ਸ਼ਹੀਦਾਂ ਦੇ ਫਲੋਟ ਹੁੰਦੇ ਨੇ, ਉਹਦੇ 'ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਹਰ ਪਾਰਟੀ ਦੀ ਲਾਈਨ ਲੱਗੀ ਹੁੰਦੀ। ਇਵੇਂ ਹੀ ਟੋਰਾਂਟੋ ਜੋ ਜਿਹੜੀ ਫੋਟੋ ਉਹਦੀ ਪੈਰੇਡ ਕਰ ਰਹੇ ਨੇ
ਬਹੁਤ ਥਾਵਾਂ ਤੇ ਟਰੂਡੋ ਦੀ ਉਹ ਟੋਰਾਂਟੋ ਦੀ ਪੈਰੇਡ 'ਚ ਉਹ ਕਹਿੰਦਾ ਵੀ ਉੱਥੇ ਤੁਸੀਂ ਸਨੇਹ ਵੀ ਨਾ ਭੇਜੋ, ਉੱਥੇ ਨਾ ਜਾਓ, ਉਹਨਾਂ ਨੂੰ ਕਹਿ ਦਿਓ ਕਿ ਜੀ ਜੇ ਤੁਸੀਂ ਉੱਥੇ ਕਰੋਗੇ। ਔਰ ਇਹ ਉਹਨਾਂ ਦਾ ਸੈਕੰਡ ਹੈ ਕਿ ਵਿਦ ਇਨ ਕੈਨੇਡਾ ਇਹ ਜਿਹੜੇ ਨੇ ਆਈਸੋਲੇਟ ਕਰੋ ਇਹਨਾਂ ਨੂੰ ਸਿੱਖਾਂ ਦੇ ਨਾਲੋਂ। ਫਿਰ ਉਹਨੇ ਖਾਲਸਾ ਡੇ ਪੈਰੇਡ ਦੀ ਗੱਲ ਕੀਤੀ, ਉਹਨੇ ਕਿਹਾ ਜੀ ਟਰੂਡੋ ਉੱਥੇ ਗਿਆ, ਉੱਥੇ ਜਰਨੈਲ ਸਿੰਘ ਪਿੰਡਾਂਵਾਲੇ, ਅਮਰੀਕ ਸਿੰਘ, ਫਾਰਮਰ ਜਨਰਲ ਸੁਬੇਗ ਸਿੰਘ ਜਿਹੜੇ ਨੇ ਉਹਨਾਂ ਦੀਆਂ ਫੋਟੋਆਂ ਵੀ ਸੀ, ਉਹਨਾਂ 'ਚੋਂ ਗਏ। ਫਿਰ ਉਹਨੇ ਕਿਹਾ ਕਿ ਜੀ ਮੈਂ ਬਹੁਤ ਸਾਰੇ ਇੰਡੀਅਨ ਐਕੈਡੈਮਿਕਸ ਔਰ ਪੋਲੀਟੀਸ਼ੀਅਨਸ, ਫਿਰ ਵਿਦਆਊਟ ਨੇਮਿੰਗ ਐਨੀਬਡੀ, ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਹੈ ਤੇ ਵੀ ਉਹ ਕਹਿੰਦੇ ਨੇ ਕਿ ਜੀ ਨਥਿੰਗ, ਦੇ ਐਕਸਪੈਕਟ ਨਥਿੰਗ ਸ਼ਾਰਟ ਆਫ ਕੰਪਲੀਟ ਬ੍ਰੇਕ between the Liberal Party and the opposition politicians and the Khalistan movement, just in theory but in practice too। ਇਹ ਹੁਣ 2-4 ਕਿ ਜੀ ਲਿਬਰਲ ਪਾਰਟੀ ਬਿਲਕੁਲ ਬ੍ਰੇਕ ਆਫ ਦੱਸੇ, ਅਸੀਂ ਤਾਂ ਇੰਡੀਅਨ ਇਹ ਹੀ ਚਾਹੁੰਦੇ ਹਾਂ ਕਿ ਬਿਲਕੁਲ ਬ੍ਰੇਕ ਆਫ ਹੋਏ ਖਾਲਿਸਤਾਨ ਜਾਂ ਦੂਜਿਆਂ ਨਾਲੋਂ। ਪਰ ਉਹਨੂੰ ਫਿਰ ਇਹ ਦੁੱਖ ਹੈ ਕਿ ਜੀ ਉਹ ਇਹ ਗੱਲ ਇਵੇਂ ਹੋਈ ਨਹੀਂ। ਇਹ ਸਿੱਖ ਵੋਟਾਂ ਨੂੰ ਟੂ ਕੈਜੋਲ ਦਾ ਸਿੱਖ ਵੋਟ ਦਰਬਾਰ ਸਾਹਿਬ ਵੀ ਜਾਏਗਾ। ਫਿਰ ਉਹਨੇ ਅਗੇਨ ਅਨਨੋਨ ਵਨ ਕੈਨੇਡੀਅਨ ਸਿੱਖ ਲਾਇਰ ਇਨ ਬਰੈਂਪਟਨ, ਨਾਂ ਲੈ ਪਿਓ ਦੇ ਪੁੱਤਰਾ ਵੀ ਕਿਹੜਾ ਕੈਨੇਡੀਅਨ ਸਿੱਖ ਲਾਇਰ ਨੇ ਕੀ ਤੈਨੂੰ ਕਹਿ ਦਿੱਤਾ ਹੈ। ਐਕਸਪ੍ਰੈਸਡ ਹਰ, ਉਹ ਲੇਡੀ ਵੀ ਬਣਾ ਦਿੱਤੀ, ਇੰਡੀਗਨੇਸ਼ਨ ਐਟ ਹਾਊ ਕੈਨੇਡੀਅਨ ਪੋਲੀਟੀਸ਼ੀਅਨਸ ਆਫ ਆਲ ਸਟ੍ਰਾਈਪਸ ਯੂਜ਼ ਵਿਜ਼ਿਟ ਟੂ ਦਾ ਗੋਲਡਨ ਟੈਂਪਲ ਐਜ਼ ਏ ਵੋਟ ਗੈਟਿੰਗ ਟੈਕਟਿਕ। ਹੁਣ ਮੋਦੀ ਜਾਏ, ਆਬੂ ਧਾਬੀ ਜਾਏ, ਉੱਥੇ ਉਹ ਟੈਲੀ ਕਾਨਫਰੰਸ ਨਾਲ ਮੰਦਰ ਦਾ ਉਦਘਾਟਨ ਕਰ ਰਿਹਾ ਹੈ, ਉਹ ਠੀਕ ਹੈ। ਉਹ ਕਹਿ ਰਿਹਾ ਜੀ ਦੇਖੋ ਸ਼ੇਖ ਨੇ ਇੰਨੀ ਹੈਲਪ ਕੀਤੀ, ਉਹ ਜਾ ਕੇ ਹਿੰਦੂਆਂ ਨੂੰ ਐਡਰੈਸ ਕਰੇ, ਗੁਜਰਾਤੀਆਂ ਨੂੰ ਕਰੇ, ਉਹ ਠੀਕ ਹੈ। ਜੇ ਕੈਨੇਡੀਅਨ ਕਨਸਟੀਚੂਐਂਟਸ ਦੇ ਨਾਲ ਜਿਹਦੇ 'ਚ ਉਹਦੇ ਨਾਲ ਜਿਹੜੇ ਕੋਈ ਵੀ ਪਾਰਟੀ ਲੀਡਰ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਾ ਹੈ, ਆਗਰੇ ਜਾਂਦਾ ਹੈ, ਜਾਮਾ ਮਸਜਿਦ ਜਾਂਦਾ ਹੈ, ਹੋਰ ਥਾਵਾਂ, ਉਹਨੂੰ ਇਹਨੂੰ ਤਕਲੀਫ ਹੈ ਕਿ ਜੀ ਇਹ ਕਿਉਂ ਦਰਬਾਰ ਸਾਹਿਬ ਜਿਹੜੇ ਨੇ ਵੀ ਇਹ ਤਾਂ ਸਿੱਖਾਂ ਨੂੰ ਖੁਸ਼ ਕਰ ਰਹੇ ਨੇ। It is demeaning to Canada Sikhs that Mr. Trudeau seeks our votes not by arguing the merits of his policy platforms, but by dressing up to mimic Sikh identity and visit our holiest shrines in India, she added, requesting anonymity। ਹੁਣ ਉਹਨੂੰ ਵੀ ਉਹ ਇਹਦੀ ਫਿਟ ਆਫ ਇਮੈਜੀਨੇਸ਼ਨ, ਉਹਨਾਂ ਨੂੰ ਇਹ ਵੀ ਸਿਰ ਕਿਉਂ ਢਕੇ ਹੁੰਦੇ ਨੇ ਇਹਨਾਂ ਨੇ, ਇਹ ਸਿੱਖਾਂ ਵਾਂਗ ਕਿਉਂ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਨੇ, ਬੋਲੇ ਸੋਹਣੇ ਹਾਲ ਕਿਉਂ ਕਰਦੇ ਨੇ। ਔਰ ਫਿਰ ਉਹਨੇ ਕਿਹਾ ਕਿ ਜੀ ਵੀ ਇਹ ਜਿਹੜਾ ਉਹਨਾਂ ਨੇ ਐਂਡ ਦੇ ਵਿੱਚ ਉਹ ਇਸ ਨੂੰ ਜੋੜ ਦਿੱਤਾ ਕਿ ਜੀ ਜੇ ਸਾਰੇ 'ਚ ਇਹਨੇ ਕਰਨਾ ਤਾਂ ਫਿਰ ਜਿਹੜਾ ਆਵਰ ਲਾਸਟ ਮੈਸੇਜ ਟੂ ਟਰੂਡੋ, ਔਰ ਇਹ ਲੇਟੈਸਟ ਪਲਾਂਟ ਸਟੋਰੀ ਹੈ ਇੰਡੀਅਨਸ ਦੀ ਜਿਹਨੂੰ ਇਹ ਕੋਟ ਕਰ ਰਿਹਾ, ਇੰਡੀਆ ਹੈਜ਼ ਅਰੈਸਟਡ 3 would-be assassins who came to India to kill a Canadian journalist working in Delhi। ਇਹ ਹੁਣ ਪਤਾ ਨਹੀਂ ਕਿਉਂ ਫੜਿਆ ਹੋਇਆ, ਮੈਨੂੰ ਕਿਸੇ ਨੇ ਵਾਸ਼ਿੰਗਟਨ ਵੀ ਪੁੱਛਿਆ ਸੀ ਪਰ ਮੈਂ ਇਹਨੂੰ ਸਰਚ ਨਹੀਂ ਕਰ ਸਕਿਆ। Could you please find out more from the Indian authorities since your High Commissioner to India, Mr. Nader Patel, seems uninterested in the fate of this Canadian। ਇਹਨਾਂ ਨੂੰ ਇਹ ਨਹੀਂ ਹੈ ਵੀ ਜੇ ਉਹਨੇ ਸਿੱਖ ਮਿਨਿਸਟਰ ਬਣਾਏ ਨੇ 4 ਤੇ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਦਿੱਲੀ 'ਚ ਉਹ ਗੁਜਰਾਤੀ ਲਾਇਆ ਹੋਇਆ ਨਾਦਰ ਪਟੇਲ, ਤੇ ਉਹਦੀ ਵੀ ਉਹਨੂੰ ਤਕਲੀਫ ਹੈ ਜੀ ਉਹਨੂੰ ਉਹ ਕੁਝ ਕਰ ਨਹੀਂ ਰਿਹਾ। ਤੇ ਜਿਹੜੇ ਉੱਥੋਂ ਅਸੈਸਨ ਆਏ ਨੇ ਕੈਨੇਡੀਅਨ ਜਰਨਲਿਸਟ ਨੂੰ ਮਾਰਨ ਲਈ, ਉਹਨਾਂ ਨੂੰ ਜ਼ਰੂਰ ਜਿਹੜਾ ਜਸਟ ਇਹ ਹੈ ਜਿਹੜਾ ਮਿਸ ਇਨਫੋਰਮੇਸ਼ਨ, ਹੇਟਰੇਡ, ਨੈਗੇਟਿਵਿਟੀ ਔਰ ਝੂਠ ਦਾ ਪੁਲੰਦਾ ਹੈ। ਔਰ ਇਹ ਜਿਹੜਾ ਟੋਰਾਂਟੋ ਸਨ ਵਰਗੇ ਦਾ ਇਹਨੂੰ ਛਾਪਣਾ ਇਹ ਦੱਸਦਾ ਹੈ ਵੀ ਇਹ ਇਹਨਾਂ ਦੇ ਜਿਹੜੇ ਰਿਸ਼ਤੇ ਇਧਰੋਂ ਇਜ਼ਰਾਈਲ ਦੇ ਨਾਲ ਇਹਨਾਂ ਨੇ ਜੋੜੇ ਨੇ ਔਰ ਇਧਰਲਾ ਇਹਨਾਂ ਦਾ ਮੀਡੀਆ ਦੇ ਵਿੱਚ ਕਿਵੇਂ ਇਹਨਾਂ ਨੇ ਘੁਸਪੈਠ ਕੀਤੀ ਹੋਈ ਹੈ ਕਿ ਟੋਰਾਂਟੋ ਸਨ ਵਰਗਾ ਜਿਹੜਾ ਉਹ ਇਸ ਜਿਹੜਾ ਏਜੰਟ ਜਿਹੜਾ ਆਪ ਜੇ ਦਾ ਤੁਸੀਂ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਨੂੰ ਪ੍ਰੋਬ ਕਰਨ ਤੇ ਰਾ ਏਜੰਟ ਨਿਕਲੇਗਾ, ਹੀ ਸ਼ੁੱਡ ਬੀ ਥਰੋਨ ਆਊਟ ਆਫ ਕੈਨੇਡਾ। ਜੀ ਡਾਕਟਰ ਸਾਹਿਬ ਬਿਲਕੁਲ ਟਰੂ। ਪ੍ਰੋਗਰਾਮ ਦੀ ਸਮਾਂ ਸੀਮਾ ਨੂੰ ਮੁੱਖ ਰੱਖਦੇ ਆ ਅੱਜ ਆਪਾਂ ਜਿਹੜਾ ਐਂਡ ਵਾਲਾ ਇਸ਼ੂ ਉਹ ਵੀ ਨਹੀਂ ਕਰਾਂਗੇ, ਬ੍ਰੇਕ ਨਹੀਂ ਲਵਾਂਗੇ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ, ਬਟ ਥੋੜੇ ਜੇ ਕਮੈਂਟ ਜੇ ਤੁਸੀਂ ਕਹਿੰਦੇ ਆਪਾਂ ਪੜ੍ਹ ਲੈਣੇ ਨਾਮ ਵਗੈਰਾ। ਚਲੋ ਜੀ ਪੜ੍ਹ ਲਓ ਜੀ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਹਰਮੇਲ ਸਿੰਘ ਜੀ ਦਾ, ਇਹਨਾਂ ਨੇ ਲਿਖਿਆ ਹੈ ਸਮੂਹ ਸਿੱਖ ਜਗਤ ਨੂੰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਜੇ ਅਸੀਂ ਉਹਨਾਂ ਦੀ ਸੋਚ ਨੂੰ ਅਪਣਾ ਕੇ ਉਸ ਤੇ ਤੁਰੀਏ ਤਾਂ ਉਹਨਾਂ ਦਾ ਜਨਮ ਦਿਨ ਮਨਾਉਣਾ ਸਫਲ ਹੈ। ਅੱਗੂ ਕਸ਼ਮੀਰ ਵਿਰਕ ਜੀ ਲਿਖਦੇ ਹਨ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ, ਨਾਲੇ ਖਾਲਸਾ ਦੇ ਨਾਰੇ ਲਾਏ ਨੇ। ਫਿਰ ਅੱਗੂ ਮੀਆਂ ਆਸਮ ਜੀ ਨੇ, ਫਿਰ ਅੱਗੂ ਸੁਖਮਿੰਦਰ ਸਿੰਘ ਬਾਈਆ, ਅੱਗੂ ਮੀਆਂ ਆਸਮ ਨੇ ਫਿਰ ਲਿਖਿਆ ਉਹਨਾਂ ਨੇ ਸਾਨੂੰ, ਮੈਂਬਰ ਕਾ ਗਾਗੂ ਉਹਨਾਂ ਨੇ ਵੀ ਲਿਖਿਆ ਸਾਨੂੰ, ਮੀਆਂ ਆਸਮ ਜੀ ਨੇ ਫਿਰ ਲਿਖਿਆ, ਫਿਰ ਉਹਨਾਂ ਨੇ ਦੁਬਾਰਾ ਲਿਖਿਆ, ਫਿਰ ਗੁਰਚਰਨ ਸਿੰਘ ਜੀ ਨੇ ਸਾਨੂੰ ਫਤਿਹ ਬੁਲਾਈ ਹੈ, ਇਮਰਾਨ ਅਲੀ ਨੇ ਖਾਲਸਾ ਜ਼ਿੰਦਾਬਾਦ ਬੋਲਿਆ,
ਅੱਗੋਂ ਰਵਿੰਦਰ ਸਿੰਘ ਲਿਖਦੇ ਨੇ, ਫਿਰ ਅੱਗੋਂ ਬਲਵੀਰ ਸਿੰਘ ਜੀ ਦਾ ਮੈਸੇਜ ਆਇਆ, ਖੁਸ਼ਵੰਤ ਸਿੰਘ ਘੜੀ ਜੀ। ਵੱਲ ਦੇਖ ਰਹੇ ਹਾਂ ਕਿਉਂਕਿ ਅੱਜ ਫੱਗਣ ਮਹੀਨੇ ਦੀ ਸ਼ੁਰੂਆਤ ਹੈ, ਪਹਿਲਾ ਫੱਗਣ ਹੈ, ਔਰ ਅਸੀਂ ਅਕਸਰ 12ਵਾਂ ਤੁਖਾਰੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜੀ, ਉਸ ਨੂੰ ਵਿਚਾਰ ਅਧੀਨ ਲਿਆਂਦੇ ਆ ਇਸ ਦਿਨ ਦੇ ਮੌਕੇ ਤੇ। ਔਰ ਇਹ ਸ਼ਬਦ ਹੈ ਫੱਗਣ ਮਹੀਨੇ ਦਾ, ਔਰ ਇਹ 12ਵਾਂ ਤੁਖਾਰੀ ਦਾ ਅੱਜ ਸਮਾਪਤੀ ਹੈ ਕਿਉਂਕਿ 14 ਮਾਰਚ ਜਿਹੜਾ ਕਿ ਪਹਿਲੀ ਚੇਤ ਹੋਏਗਾ, ਨਾਨਕਸ਼ਾਹੀ ਕੈਲੰਡਰ ਦਾ 550ਵਾਂ ਵਰ੍ਹਾ ਵੀ ਹੋਏਗਾ ਜੀ, ਔਰ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ, ਸਾਲ ਦਾ ਅਖੀਰਲਾ ਮਹੀਨਾ। ਫਲਗੁਨ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਭਇਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂ ਤਿਸ ਭਾਇਆ, ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਬਾਜੋ, ਮੈਲੀ ਲਾਹਾਂ ਨਾ ਥਾਓ, ਹਾਰ ਡੋਰ ਰਸ ਪਾਟ ਪਟੰਬਰ, ਪਿਰ ਲੋੜੀ ਸਿੰਗਾਰੀ, ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਜੀ, ਸੋ ਜ਼ਾਹਰ ਹੈ ਇਸ ਦੇ ਵਿੱਚ ਵੀ ਜਿਹੜਾ ਅਲੰਕਾਰ ਹੈ ਉਹ ਪਤਨੀ ਪਤੀ ਦਾ ਹੈ, ਪਿਆਰੇ ਦਾ ਹੈ, ਕਿ ਕਿਵੇਂ ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਪਿਆ ਆਪ ਗਵਾਇਆ, ਕਿ ਜੇ ਅਸੀਂ ਅੰਦਰੋਂ ਆਪਾ ਗਵਾ ਦਈਏ, ਮੈਂ ਨੂੰ ਖਤਮ ਕਰ ਦਈਏ, ਹਉਮੈ ਨੂੰ ਖਤਮ ਕਰ ਦਈਏ, ਤੇ ਫਿਰ ਫਲਗੁਣ ਦਾ ਮਹੀਨਾ ਇਹ ਯਾਦ ਕਰਵਾਉਂਦਾ ਹੈ ਕਿ ਮਨ ਦੇ ਅੰਦਰ ਖੇੜਾ ਹੋਏਗਾ, ਖੁਸ਼ੀ ਹੋਏਗੀ, ਔਰ ਉਹ ਸਾਰਾ ਹੀ ਆਲਾ ਦੁਆਲਾ ਪ੍ਰੇਮ ਦੇ ਨਾਲ ਜਦੋਂ ਅਸੀਂ ਰੱਬ ਦੇ ਭਰੇ ਹੋਵਾਂਗੇ, ਆਲਾ ਦੁਆਲਾ ਚੰਗਾ ਲੱਗੇਗਾ, ਹਰ ਰੋਜ਼ ਉਸ ਆਨੰਦ 'ਚ ਹੋਵਾਂਗੇ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ, ਜਦੋਂ ਉਸ ਪਿਆਰੇ ਦੀ ਯਾਦ ਦਿਲ 'ਚ ਆਏਗੀ, ਮਨ ਦੇ ਅੰਦਰੋਂ ਮੋਹ ਖਤਮ ਹੋਏਗਾ, ਚੁੱਕਿਆ ਜਾਏਗਾ, ਤੇ ਫਿਰ ਉਸ ਪ੍ਰਭੂ ਪਤੀ ਨੂੰ, ਪਿਆਰੇ ਨੂੰ ਸਾਡੀ ਰੂਹ ਚੰਗੀ ਲੱਗੇਗੀ, ਉਹ ਪਿਆਰਾ ਘਰ ਆਏਗਾ। ਤੇ ਜੇ ਅਸੀਂ ਇਸ ਤੋਂ ਬਿਨਾਂ ਹੋਰ ਦਿਖਾਵਿਆਂ ਦੇ ਵਿੱਚ ਬਾਹਰਲੀ ਅਡੰਬਰ ਕਰਮਕਾਂਡ ਕਰਦੇ, ਬਹੁਤੇ ਵੇਸ ਕਰੀ ਪਿਰ ਬਾਜੋਂ, ਮਹਿਲੀ ਲਾਹਾਂ ਨਾ ਥਾਓ, ਬਹੁਤੇ ਹੋਰ ਪਖੰਡ ਭੇਖ ਕਰਕੇ ਰੱਬ ਦੀ ਨੇੜਤਾ, ਉਸ ਦਾ ਸਾਥ, ਉਸ ਦਾ ਪਿਆਰ ਹਾਸਲ ਨਹੀਂ ਹੁੰਦਾ। ਤੇ ਜਦੋਂ ਪਿਆਰੇ ਦਾ ਪਿਆਰ ਮਿਲ ਜਾਂਦਾ ਹੈ, ਰੱਬ ਦੀ ਰਹਿਮਤ ਹੁੰਦੀ ਹੈ, ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸਿੰਗਾਰੀ, ਫਿਰ ਦੁਨਿਆਵੀ ਇਸਤਰੀ ਦੇ ਹੀ ਉਹ ਮੈਟਾਫਰ ਯੂਜ਼ ਕੀਤੇ ਨੇ, ਫਿਰ ਉਹ ਰੇਸ਼ਮੀ ਕੱਪੜੇ ਔਰ ਹਾਰ ਔਰ ਗਹਿਣੇ ਉਹ ਸਾਰੇ ਨਸੀਬ ਹੁੰਦੇ ਨੇ ਜੇ ਪਿਆਰਾ ਪਤੀ ਜਿਹੜਾ ਹੈ ਉਹ ਰੀਝਦਾ। ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਜਿਸ ਤਰ੍ਹਾਂ ਇਵੇਂ ਪਤਨੀ ਆਪਣੇ ਪਤੀ ਨੂੰ ਜਿਹੜਾ ਉਹ ਉਸ ਦਾ ਪਿਆਰ ਹਾਸਲ ਕਰਦੀ, ਇਵੇਂ ਹੀ ਮਨ ਦੇ ਵਿਚਲੇ ਮੋਹ ਨੂੰ ਮਾਰ ਕੇ, ਆਪੇ ਨੂੰ ਗਵਾ ਕੇ, ਇਹ ਸਾਡੀ ਰੂਹ ਉਸ ਪਿਆਰੇ ਦੇ ਨਾਲ ਜਿਹੜਾ ਉਹ ਜੁੜਦੀ ਹੈ। ਔਰ ਅਖੀਰ 'ਚ ਜਿਵੇਂ 12ਵਾਂ ਮਾਝ ਦੇ ਵਿੱਚ 12 ਮਹੀਨੇ ਫਲਗੁਨ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਇਸ ਉਪਦੇਸ਼ ਰਾਹੀਂ ਫਿਰ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਸੀ ਕਿਤੇ ਇਹ ਨਾ ਹੋਏ ਕਿ ਜੀ ਇਹ ਉਪਦੇਸ਼ ਇਸ ਮਹੀਨੇ ਨਾਲ ਹੀ ਜੁੜਿਆ ਹੋਇਆ ਹੈ। ਅਖੀਰ 'ਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਇਹ 12ਵਾਂ ਮਾਝ ਹੈ, ਔਰ ਇਹਦੇ 'ਚ ਅਖੀਰਲਾ ਜਿਹੜਾ ਸ਼ਬਦ 12ਵਾਂ ਤੁਖਾਰੀ ਦਾ, ਇਸ 'ਚ ਬੇਦਸ ਮਾਹ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ, ਆਏ ਸਹਿਜ ਮਿਲੇ, ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ, ਕਰਤਾ ਸਭ ਬਿਦ ਜਾਣੇ, ਜਿਨ ਸਿਗਾਰੀ ਤਿਸੈ ਪਿਆਰੀ, ਮੇਲ ਭਇਆ ਰੰਗ ਮਾਣੇ, ਘਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਨਾਨਕ ਅਹਨ ਸਿਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਬੇਦਸ 2 ਤੇ 10 12 ਮਹੀਨੇ, ਬੇਦਸ ਮਾਹ ਰੁੱਤੀ ਥਿੱਤੀ, ਥਿੱਤਾਂ ਚੰਦਰਮਾ ਦੇ ਨਾਲ ਹੁੰਦੀਆਂ ਨੇ, ਕਲਾ ਵਧਾ ਕੱਟਣਾ, ਰੁੱਤ ਮੌਸਮ ਨੇ, ਵਾਰ 7 ਦਿਨ ਨੇ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ 12 ਮਹੀਨੇ ਰੁੱਤਾਂ ਥਿੱਤਾਂ ਵਾਰ ਇਹ ਤਾਂ ਹੀ ਚੰਗੇ ਨੇ, ਘੜੀ ਮੂਰਤ ਪਲ, ਇਸੇ ਤਰ੍ਹਾਂ ਘੜੀਆਂ ਪਲ ਇਹ ਸਾਰੇ ਸੱਚ ਦੇ ਵਿੱਚ ਬੀਤ ਆਏ, ਸਹਿਜ ਮਿਲੇ। ਜੇ ਵਾਹਿਗੁਰੂ ਦੇ ਨਾਲ ਉਸ ਸਹਿਜ ਦੇ ਵਿੱਚ ਜਿਹੜਾ ਉਹ ਮਿਲਾਪ ਹੁੰਦਾ ਹੈ, ਮੇਲ ਹੁੰਦਾ ਹੈ, ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ, ਕਰਤਾ ਸਭ ਬਿਦ ਜਾਣੇ। ਜਦੋਂ ਪਿਆਰਾ ਮਿਲ ਪੈਂਦਾ ਵਾਹਿਗੁਰੂ, ਸਾਰੇ ਕਾਰਜ ਜਿਹੜੇ ਨੇ ਸੰਵਰ ਜਾਂਦੇ ਨੇ, ਨਿਰੰਕਾਰ ਸਭ ਕੁਝ ਜਾਣਦਾ। ਜਿਨ ਸਿਗਾਰੀ ਤਿਸੈ ਪਿਆਰੀ, ਮੇਲ ਪਿਆ ਰੰਗ ਮਾਣੇ,
ਉਸ ਪਿਆਰੇ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਸ਼ਿੰਗਾਰੀ ਹੁੰਦੀ ਹੈ ਔਰ ਉਹ ਉਸ ਵਾਹਿਗੁਰੂ ਦੇ ਮੇਲ ਦੇ ਵਿੱਚ ਉਸ ਆਨੰਦ ਨੂੰ ਮਾਣਦੀ ਹੈ, ਰੰਗ ਨੂੰ ਮਾਣਦੀ ਹੈ। ਘਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ। ਪਰ ਇਹ ਤਾਂ ਹੀ ਨਸੀਬ ਹੁੰਦਾ ਹੈ ਜਿਨ੍ਹਾਂ ਗੁਰਮੁਖਾਂ ਦੇ ਮਸਤਕ ਦੇ ਉੱਤੇ ਭਾਗ ਨੇ ਜਾਂ ਰੱਬ ਦੀ ਰਹਿਮਤ ਕਰਮ ਹੈ ਤੇ ਉਹ ਉਸ ਵਾਹਿਗੁਰੂ ਦੇ ਸਾਥ ਨੂੰ ਮਾਣਦੇ ਨੇ। ਨਾਨਕ ਅਹਨਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਸੋ ਜਿਹੜੇ ਇਸ ਕਰਮ ਬਖਸ਼ਿਸ਼ ਦੇ ਪਾਤਰ ਬਣਦੇ ਨੇ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਅਹਨਸ ਦਿਨ ਰਾਤ ਰਾਵੈ ਪ੍ਰੀਤਮ, ਉਹ ਪਿਆਰੇ ਦੀ ਯਾਦ ਦੇ ਵਿੱਚ ਰਹਿੰਦੇ ਨੇ। ਹਰ ਵਰ ਥਿਰ ਸੁਹਾਗੋ, ਔਰ ਇਹ ਪ੍ਰਭੂ ਪਤੀ ਐਸਾ ਵਰ ਹੈ, ਐਸਾ ਸਾਥ ਹੈ, ਥਿਰ ਸੁਹਾਗੋ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਤੇ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਨੇ ਉਹ ਹਮੇਸ਼ਾ ਸੁਹਾਗਵੰਤ ਨੇ, ਕਿਉਂਕਿ ਵਾਹਿਗੁਰੂ ਹਮੇਸ਼ਾ ਥਿਰ ਰਹਿਣ ਵਾਲਾ ਹੈ। ਔਰ ਇਹੀ ਜਿਹੜਾ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਿਊਸਰ ਆ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।